ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 30 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਦੇ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ। ਹਰ ਤਰੀਕੇ ਦੇ ਇੰਸ਼ੋਰੈਂਸ ਦੇ ਲਈ, ਮੈਡੀਕੇਅਰ ਦੇ ਬਾਰੇ ਪਤਾ ਕਰਨ ਲਈ, ਪਲਾਨਸ ਉਹਦੇ ਵੱਖ-ਵੱਖ ਪਤਾ ਕਰਨ ਲਈ, ਕਵਰਡ ਕੈਲੀਫੋਰਨੀਆ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਅਮਰਜੀਤ ਸਿੰਘ ਫਰਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਸਿੰਘ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਫਰੀਮੌਂਟ, ਮਨਜੀਤ ਸਿੰਘ ਕਾਲੋਂ, ਲੈਂਡਮਾਰਕ ਟਰਾਂਸ ਮੋਡੈਸਟੋ ਵਾਲੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਆਪਾਂ ਜੇ ਆਪਣੀ ਗੋਲਡਨ ਸਟੇਟ ਦੀ ਗੱਲ ਕਰਦੇ ਜਾਈਏ, 70 ਦੇ ਕਰੀਬ ਜੋ ਵਾਟਰ ਦੀਆਂ ਏਜੰਸੀਜ਼ ਹੈਗੀਆਂ ਕੈਲੀਫੋਰਨੀਆ ਦੇ ਵਿੱਚ, ਉਹ ਅੱਜ ਉਹਨਾਂ ਦੀ ਇਕੱਠੀ ਮੀਟਿੰਗ ਹੋਈ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਵਾਟਰ ਸ਼ਾਰਟੇਜ ਆਉਣ ਵਾਲੇ ਮਹੀਨਿਆਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈਗੀ ਆ। 20% ਕੈਲੀਫੋਰਨੀਆ ਦਾ ਅਰਬਨ ਵਾਟਰ ਏਜੰਸੀ ਜੋ ਹੈਗੀਆਂ ਆ, ਉਹ ਕਹਿੰਦੇ ਵੀ ਸਿਗਨੀਫੀਕੈਂਟ ਵਾਟਰ ਸ਼ਾਰਟੇਜ ਹੋਊਗਾ ਆਉਣ ਵਾਲੇ ਮਹੀਨਿਆਂ ਦੇ ਵਿੱਚ। ਤੇ ਮੋਸਟ ਪ੍ਰੋਬਬਲੀ ਚੌਥਾ ਜਿਹੜਾ ਇਹ ਸਾਲ ਹੋ ਗਿਆ ਡਰਾਊਟ ਦਾ। ਜਿੰਨੇ ਵੀ ਅਰਬਨ ਵਾਟਰ ਏਜੰਸੀਜ਼ ਨੇ ਸਰਵੇ ਕੀਤੇ ਆ, ਉਹਦੇ ਚ ਕਿਹਾ ਵੀ 90% ਸਟੇਟ ਦੀ ਜੋ ਪੋਪੂਲੇਸ਼ਨ ਆ, ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਨੇ ਦੱਸਿਆ ਵੀ ਉਹਦੇ ਮੁਤਾਬਕ ਸਾਰਿਆਂ ਦਾ ਜਿਹੜਾ ਪਾਣੀ ਆ ਉਹ ਘੱਟ ਹੋਊਗਾ। ਸੋ ਜੁਲਾਈ 1 ਤੱਕ ਉਹਨਾਂ ਨੇ ਕਿਹਾ ਵੀ 82% ਜੋ ਵਾਟਰ ਸਪਲਾਇਰਸ ਹੈਗੇ ਆ, ਜਿਨ੍ਹਾਂ ਨੇ ਰਿਪੋਰਟ ਸਬਮਿਟ ਕੀਤੀਆਂ ਹੈਗੀਆਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ 18% 73 ਦੇ ਵਿੱਚੋਂ ਜਿਹੜੇ 414 ਵਾਟਰ ਸਪਲਾਇਰਸ ਹੈਗੇ ਆ, ਉਹਨਾਂ ਨੇ ਸਾਰੀ ਇਹ ਜਿਹੜੀ ਰਿਪੋਰਟ ਆ ਇਹ ਪੇਸ਼ ਕੀਤੀ ਹੈਗੀ ਆ। ਸੋ 99% ਕੈਲੀਫੋਰਨੀਆ ਅੱਜ ਦੀ ਡੇਟ ਦੇ ਵਿੱਚ ਡਰਾਊਟ ਵਾਲੇ ਏਰੀਏ 'ਚ ਹੈਗਾ ਆ, US ਡਰਾਊਟ ਮੋਨੀਟਰ ਦੇ ਮੁਤਾਬਕ। ਈਵਨ ਦੋ ਕੱਲ ਨੂੰ ਮੀਂਹ ਪੈਣਾ ਆ, ਪਰ ਇੰਨਾ ਜ਼ਿਆਦਾ ਨਹੀਂ ਵੀ ਜਿਹਦੇ ਨਾਲ ਕੋਈ ਡਰਾਊਟ ਦੇ ਉੱਤੇ ਅਸਰ ਪੈ ਜਾਵੇ। ਹਾਲਾਂਕਿ 3 ਫੁੱਟ ਤੱਕ ਸਨੋ ਪੈਣ ਦੇ ਵੀ ਚਾਂਸ ਸਿਆਰਾਸ ਦੇ ਵਿੱਚ, ਸਿਆਰਾ ਫੁੱਟ ਹਿਲਸ ਆ ਜੋ ਉਹਨਾਂ ਦੇ ਵਿੱਚ ਹੈਗਾ। ਬਹੁਤੀਆਂ ਏਜੰਸੀਆਂ ਇਹ ਰਿਪੋਰਟ ਕਰ ਰਹੀਆਂ ਕਿ ਵਾਟਰ ਸ਼ਾਰਟੇਜ ਕੈਲੀਫੋਰਨੀਆ ਦੇ ਜਿਹੜੇ ਮੋਸਟ ਪੋਪੂਲੇਟਡ ਹਾਈਡਰੋਲੋਜਿਕ ਏਰੀਆਜ਼ ਆ, ਜਿਸ ਤਰ੍ਹਾਂ ਕਿ ਲਾਸ ਐਂਜਲਸ, ਔਰੇਂਜ ਕਾਉਂਟੀ, ਸੈਨ ਡਿਏਗੋ, ਸੈਨ ਫਰਾਂਸਿਸਕੋ, ਇੱਥੇ ਪੋਪੂਲੇਸ਼ਨ ਵੀ ਬਹੁਤ ਆ ਤੇ ਇਹ ਏਰੀਏ ਜਿਹੜੇ ਆ ਇਹਨਾਂ ਦੇ ਉੱਤੇ ਜ਼ਿਆਦਾ ਅਸਰ ਪਊਗਾ। ਮੈਟਰੋਪੋਲੀਟਨ ਵਾਟਰ ਡਿਸਟ੍ਰਿਕਟ ਆਫ ਸਦਰਨ ਕੈਲੀਫੋਰਨੀਆ, ਉਹਨਾਂ ਨੇ ਕਿਹਾ ਵੀ 43% ਦੇ ਕਰੀਬ ਵਾਟਰ ਸ਼ਾਰਟੇਜ ਹੋਊਗਾ। ਸੋ ਐਮਰਜੈਂਸੀ ਕੰਜ਼ਰਵੇਸ਼ਨ ਆਰਡਰ ਉਹ ਜਿਹੜੇ ਆ ਉਹਨਾਂ ਨੇ ਪਲੇਸ ਵੀ ਕੀਤੇ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਆਊਟਡੋਰ ਵਾਟਰਿੰਗ ਜਿਹੜੀ ਆ ਉਹਦੇ ਉੱਤੇ ਬੈਨ ਵੀ ਹੋ ਸਕਦਾ ਹੈਗਾ ਆ। ਸੋ ਜਿਹੜੇ ਸਾਡੇ ਫਰੰਟ ਯਾਰਡ ਆ ਤੇ ਬੈਕ ਯਾਰਡ ਆ, ਉਹ ਲੱਗਦਾ ਵੀ ਆਉਣ ਵਾਲੇ ਸਾਲ ਦੇ ਵਿੱਚ ਸੁੱਕੇ ਰਹਿਣਗੇ। ਜੀ, ਉਹਦਾ US ਸਰਕਾਰ ਨੇ ਅੱਜ $250 ਮਿਲੀਅਨ ਕਿਹਾ ਆ ਵੀ ਉਹ ਸਪੈਂਡ ਕਰਨਗੇ। ਜਿਹੜੀ ਇਨਵਾਇਰਮੈਂਟਲ ਹੈਲਥ ਡਿਜ਼ਾਸਟਰ ਬਰੂ ਕਰ ਰਿਹਾ, ਬਣ ਰਿਹਾ ਹੈ ਕੈਲੀਫੋਰਨੀਆ ਦੀ ਸਾਲਟਨ ਸੀ ਆ, ਉਸ ਦੇ ਵਿੱਚ ਪਿਛਲੇ 2 ਦਹਾਕਿਆਂ ਤੋਂ ਇਸ ਨੂੰ ਕਲੀਨ ਅਪ ਕਰਨ ਦੇ ਲਈ $250 ਮਿਲੀਅਨ ਕੈਲੀਫੋਰਨੀਆ ਦੀ ਜਿਹੜੀ ਟਾਕਸਿਕ ਸਾਲਟਨ ਸੀ ਆ ਉਸ ਦੇ ਉੱਤੇ ਖਰਚਿਆ ਜਿਹੜਾ ਹੋ ਜਾਊਗਾ। ਇਸ ਲੇਕ ਨੂੰ ਜਿਹੜੀ ਕਿ ਸੁੱਕਦੀ ਜਾ ਰਹੀ ਆ ਉਸ ਨੂੰ ਰਿਸਟੋਰ ਕਰਨ ਦੇ ਲਈ ਜਿਹੜਾ ਇਹ ਸਾਰੇ ਖਰਚਾ ਜਿਹੜਾ ਉਹ ਕੀਤਾ ਜਾਊਗਾ। ਇਹ ਡੀਲ ਜਿਹੜੀ ਅਨਾਉਂਸ ਕੀਤੀ ਗਈ ਸੀ ਬੀਤੇ ਸੋਮਵਾਰ ਨੂੰ ਇੰਪੀਰੀਅਲ ਇਰੀਗੇਸ਼ਨ ਡਿਸਟ੍ਰਿਕਟ ਦੇ ਅਪਰੂਵਲ ਤੋਂ, ਜਿਹੜਾ ਉਹ ਬਾਅਦ ਦੇ ਵਿੱਚ ਕਹਿੰਦੇ ਵੀ ਜਿਹੜੀ ਲੋਕਲ ਅਥਾਰਟੀ ਆ ਉਹ ਓਵਰਸੀ ਕਰਦੀ ਆ ਵਾਟਰ ਨੂੰ, ਪਾਣੀ ਨੂੰ ਇਸ ਇਲਾਕੇ ਦੇ ਵਿੱਚ, ਤੇ ਲਾਰਜੈਸਟ ਯੂਜ਼ਰ ਆ ਕੋਲੋਰਾਡੋ ਰਿਵਰ ਵਾਟਰ ਦੀ। ਸੋ ਇਹਦੇ ਕਰਕੇ ਇਸੇ ਨੂੰ ਜਿਹੜਾ ਹੁਣ ਸਾਲਟਨ ਸੀ ਆ ਉਸ ਨੂੰ ਹੁਣ ਸਾਫ਼ ਕੀਤਾ ਜਾਊਗਾ। ਸਟੇਟ, ਫੈਡਰਲ ਤੇ ਟਰਾਈਬਲ ਗਵਰਨਮੈਂਟਸ ਆ, ਉਹਨਾਂ ਸਾਰਿਆਂ ਦੇ ਕੋਲੈਬੋਰੇਸ਼ਨ ਦੇ ਨਾਲ ਇਹ ਹੁਣ ਕਲੀਨ ਅਪ ਦੇ ਲਈ $250 ਮਿਲੀਅਨ ਵਰਤਿਆ ਜਾਊਗਾ।
ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਹਾਊਸ ਕਮੇਟੀ ਨੂੰ IRS ਦੇ ਦੁਆਰਾ ਟਰੰਪ ਹੋਣਾ ਦੇ ਜਿਹੜੇ ਫੈਡਰਲ ਟੈਕਸ ਰਿਟਰਨਸ ਆ ਉਹ ਮਿਲ ਗਏ ਨੇ। ਬੀਤੇ ਦਿਨਾਂ ਦੇ ਵਿੱਚ ਜਿਹੜੀ ਅਦਾਲਤਾਂ ਨੇ ਇਹ ਕਿਹਾ ਸੀਗਾ, ਜਿਹੜੀ ਹਾਊਸ ਵੇਜ਼ ਤੇ ਮੀਨ ਕਮੇਟੀ ਆ ਉਸ ਨੂੰ ਇਹ ਜਿਹੜੇ ਫੈਡਰਲ ਟੈਕਸ ਰਿਟਰਨਸ ਆ ਟਰੰਪ ਹੋਣਾ ਦੇ ਉਹ ਦਿੱਤੇ ਜਾਣਗੇ। ਸੋ 6 ਸਾਲਾਂ ਦਾ ਉਹਨਾਂ ਦਾ ਪਿਛਲਾ ਜਿਹੜਾ ਰੈਕਡ ਆ ਡੋਨਲਡ ਟਰੰਪ ਹੋਣਾ ਦੇ ਜਿਹੜੇ ਫੈਡਰਲ ਟੈਕਸ ਰਿਟਰਨਸ ਆ ਉਹ ਇਸ ਨੂੰ ਮਿਲਣਗੇ। ਸਾਲ ਤੋਂ ਵੱਧ ਹੋ ਗਿਆ ਸੀ ਡੈਮੋਕ੍ਰੇਟਸ ਜਿਹੜੀ ਮੈਜੋਰਟੀ ਦੇ ਵਿੱਚ ਇਸ ਕਮੇਟੀ ਨੂੰ ਲੀਡ ਕਰ ਰਹੇ ਆ, ਉਹਨਾਂ ਨੂੰ ਟਰੰਪ ਹੋਣਾ ਦੇ ਜਿਹੜੇ ਟੈਕਸ ਪੇਪਰਸ ਆ ਉਹਨਾਂ ਨੂੰ ਮੰਗਿਆ ਹੋਇਆਂ ਨੂੰ ਵੱਖ-ਵੱਖ ਅਦਾਲਤੀ ਜਿਹੜੇ ਉਤਾਰ ਚੜਾਅ ਤੋਂ ਬਾਅਦ ਦੇ ਵਿੱਚ ਫਾਈਨਲੀ ਜਿਹੜੀ ਸਭ ਤੋਂ ਉਚਲੀ ਅਦਾਲਤ ਆ ਉਹਨਾਂ ਨੇ ਵੀ ਕਿਹਾ ਸੀਗਾ ਵੀ ਇਸ ਕਮੇਟੀ ਨੂੰ ਇਹਨਾਂ ਦੇ ਜਿਹੜੇ ਟੈਕਸ ਰਿਟਰਨਸ ਆ ਉਹ ਹੈਂਡਓਵਰ ਕਰ ਦਿੱਤੇ ਜਾਣ। ਟ੍ਰੈਜਰੀ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਆ ਵੀ ਆਲਰੇਡੀ ਅਦਾਲਤ ਦੇ ਹੁਕਮ ਦੇ ਅਨੁਸਾਰ ਇਹ ਜਿਹੜਾ ਕੰਪਲਾਈ ਕਰ ਦਿੱਤਾ ਗਿਆ ਆ ਪਿਛਲੇ ਹਫਤੇ ਦੇ ਜਿਹੜੇ ਕੋਰਟਸ ਦੇ ਫੈਸਲੇ ਆ ਉਸ ਦੇ ਨਾਲ। ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਜਿਹੜੀ ਆ ਉਹ ਨਹੀਂ ਦਿੱਤੀ ਗਈ ਹੈਗੀ। ਫੈਡਰਲ ਕੋਰਟਸ ਨੇ ਡਿਸਾਈਡ ਜਿਹੜਾ ਇਹ ਕੀਤਾ ਸੀਗਾ ਵੀ ਇਹ ਵਾਰੀ ਸਿਰ ਇਹ ਜਿਹੜੇ ਟੈਕਸ ਰਿਟਰਨਸ ਆ ਉਹ ਇਸ ਕਮੇਟੀ ਨੂੰ ਦੇ ਦਿੱਤੇ ਜਾਣ। ਕੈਲੀਫੋਰਨੀਆ ਨੇ 7000 ਤੋਂ ਵੱਧ ਚਾਈਲਡ ਸੈਕਸ ਅਫੈਂਡਰਸ ਨੂੰ 1 ਸਾਲ ਦੇ ਅੰਦਰ ਅੰਦਰ ਜੇਲ੍ਹ ਦੇ ਵਿੱਚੋਂ ਬਾਹਰ ਛੱਡ ਦਿੱਤਾ ਹੈਗਾ। dailymail.com ਨੇ ਇੱਕ ਇਨਵੈਸਟੀਗੇਸ਼ਨ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਅਨਕਵਰਡ ਕੀਤਾ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਇੰਡੀਵਿਜੂਅਲਸ ਆ ਜਿਹੜੇ ਸਵੀਅਰ ਚਾਈਲਡ ਸੈਕਸ ਕ੍ਰਾਈਮ, ਜਿਹੜੇ ਬਹੁਤ ਹੀ ਖਤਰਨਾਕ ਚਾਈਲਡ ਸੈਕਸ ਕ੍ਰਾਈਮਸ ਦੇ ਵਿੱਚ ਕੈਲੀਫੋਰਨੀਆ 'ਚ ਇਨਵੋਲਵ ਸੀਗੇ, ਉਹਨਾਂ ਨੂੰ ਕੈਦ ਹੋਈ ਤੇ ਕੈਦ ਦੇ 1 ਸਾਲ ਦੇ ਅੰਦਰ ਅੰਦਰ ਹੀ ਉਹਨਾਂ ਨੂੰ ਛੱਡ ਦਿੱਤਾ ਗਿਆ। ਸੋ ਇਹਦੇ ਸੰਬੰਧ ਦੇ ਵਿੱਚ LA ਸੈਕਸ ਕ੍ਰਾਈਮ ਪ੍ਰੋਸੀਕਿਊਟਰ ਸੈਮੂਅਲ ਡੋਰਡੂਲੀਅਨ ਉਹਨਾਂ ਨੇ dailymail.com ਨੂੰ ਦੱਸਿਆ ਵੀ ਇੰਨੀ ਜਲਦੀ ਇਹਨਾਂ ਜੋ ਕ੍ਰਾਈਮ ਜਿਨ੍ਹਾਂ ਲੋਕਾਂ ਨੇ ਕੀਤਾ ਉਹਨਾਂ ਨੂੰ ਛੱਡਣ ਦਾ ਮਤਲਬ ਇਹ ਆ ਵੀ ਹੋਰ ਲੋਕ ਜੋ ਆ ਵਿਕਟਮ ਬਣਨਗੇ। ਲੈਜਿਸਲੇਸ਼ਨ ਨੇ ਮੇਗਨ ਲਾ ਦੇ ਤਹਿਤ ਸਾਰਾ ਡਾਟਾਬੇਸ ਜਿਹੜਾ ਆ ਜਿਹੜੇ ਵੀ ਸੈਕਸ ਅਫੈਂਡਰਸ ਆ ਉਹਨਾਂ ਦਾ ਡਾਟਾ ਜਾਰੀ ਕੀਤਾ ਹੋਇਆ ਹੈਗਾ। ਪਰ ਬਹੁਤ ਵਾਰ ਹੁੰਦਾ ਵੀ ਲੋਕ ਜਿੱਥੇ ਰਹਿੰਦੇ ਆ ਉਹ ਚੈੱਕ ਨਹੀਂ ਕਰਦੇ ਵੀ ਕਿਹੜੇ ਜਿਹੜੇ ਲੋਕ ਆ ਸੈਕਸ ਅਫੈਂਡਰਸ ਆ ਉਹਨਾਂ ਦੇ ਘਰਾਂ ਦੇ ਲਾਗੇ ਛਾਗੇ ਰਹਿੰਦੇ ਆ, ਜਾਂ ਜਿਹੜੇ ਜਿੱਥੇ ਤੁਹਾਡੇ ਸਕੂਲਾਂ 'ਚ ਬੱਚੇ ਪੜ੍ਹਦੇ ਆ ਉਹਨਾਂ ਦਾ ਕੋਈ ਪੇਰੈਂਟ ਤਾਂ ਨਹੀਂ ਹੈਗਾ ਸੈਕਸ ਅਫੈਂਡਰ, ਉਹ ਤੁਸੀਂ ਕਿੱਥੋਂ ਕੀ ਚੈੱਕ ਕਰ ਲਓਗੇ। ਤੇ ਜਿੱਥੇ ਤੁਸੀਂ ਕੰਮ ਤੇ ਜਾਂਦੇ ਆ ਕਿ ਕੋਈ ਇਨਵੋਲਵ ਹੈ ਇਦਾਂ ਦਾ। ਸੋ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਤੇ ਡਿਪਾਰਟਮੈਂਟ ਆਫ ਜਸਟਿਸ ਤੇ ਵੀ ਹੁਣ ਇਹ ਕਾਫੀ ਵੱਡੀ ਉਂਗਲ ਜਾ ਰਹੀ ਆ ਵੀ 7000 ਦੇ ਕਰੀਬ ਤੁਸੀਂ ਸੈਕਸ ਅਫੈਂਡਰ ਜਿਹੜੇ ਬਹੁਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਜਿਨ੍ਹਾਂ ਨੇ ਘਿਨੌਣੇ ਕੰਮ ਕੀਤੇ ਆ ਉਹਨਾਂ ਨੂੰ ਤੁਸੀਂ ਇੰਨੀ ਜਲਦੀ ਜਿਹੜਾ ਛੱਡ ਦਿੱਤਾ ਹੈਗਾ। ਤੇ ਨਾ ਉਹਨਾਂ ਦੀ ਕੋਈ ਐਜੂਕੇਸ਼ਨ ਹੋਈ ਹੈਗੀ ਆ, ਨਾ ਉਹਨਾਂ ਦੀ ਕੋਈ ਕਿਸੇ ਤਰ੍ਹਾਂ ਦੀ ਕਾਉਂਸਲਿੰਗ ਹੋਈ ਹੈਗੀ ਆ। ਸੋ ਇੱਕ ਬਹੁਤ ਵੱਡੀ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਦੇ ਪ੍ਰੋਬਲਮ ਹੈਗੀ। ਕਹਿੰਦੇ ਪਈ ਜਿਹੜੀਆਂ ਸਟੱਡੀਜ਼ ਆਈਆਂ ਉਹਨਾਂ ਦੇ ਮੁਤਾਬਕ ਇਹ ਇੱਕ ਬਹੁਤ ਹੀ ਸਕੇਰੀ ਟ੍ਰੈਂਡ ਹੈਗਾ। ਜੀ ਬਿਲਕੁਲ। ਸੋ ਕੈਲੀਫੋਰਨੀਆ ਇਹੋ ਜਿਹੇ ਪੁੱਠੇ ਕੰਮਾਂ ਦੇ ਵਿੱਚ ਜਿਹੜਾ ਉਹ ਲੀਡ ਕਰਦਾ ਆ। ਜਿੱਥੇ ਚੋਰੀਆਂ ਹੋਣ ਉਹਨਾਂ ਨੂੰ ਛੱਡਣਾ ਹੋਵੇ, ਜ਼ੀਰੋ ਜਿਹੜੀ ਡਾਲਰ ਬੇਲ ਆ ਉਸ ਦੇ ਵਿੱਚ, ਤੇ ਹੁਣ ਜਿਹੜੇ ਸੈਕਸ ਅਫੈਂਡਰਸ ਨੂੰ ਇੱਦਾਂ ਬਾਹਰ ਖੁੱਲ੍ਹੇ ਜਿਹੜਾ ਉਹ ਛੱਡਣਾ, ਐਡੀ ਜਲਦੀ ਜਿਹੜਾ ਉਹ ਛੱਡ ਦੇਣਾ। ਲੋਕ ਡੈਫੀਨੇਟਲੀ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਸਵਾਲ ਜਿਹੜੇ ਉਹ ਚੁੱਕਦੇ ਆ, ਕੀ ਚੇਂਜਸ ਆਉਣਗੇ ਕਦੀ। ਇਸ ਦੇ ਲਈ ਤਾਂ ਭਾਈ ਲੋਕਾਂ ਨੂੰ ਬਦਲਾਵ ਦੀ ਲਈ ਜਿਹੜਾ ਉਹ ਜ਼ਰੂਰ ਦੇਖਣਾ ਚਾਹੀਦਾ ਆ। ਸੈਨ ਤੋ ਲੂਇਸ ਕਹਿੰਦੇ ਵੀ ਰਾਜਕਨਵੀਰ ਸਿੰਘ ਜੀ ਵੀ ਇੰਨਾ ਜ਼ਿਆਦਾ ਪੁਸ਼ ਸੀਗਾ ਜਿਹੜੇ ਲੈਜਿਸਲੇਟਰ ਹੈਗੇ ਉਹਨਾਂ ਦੇ ਉੱਤੇ ਵੀ ਘੱਟੋ ਘੱਟ 5 ਸਾਲ ਤਾਂ ਇਹਨਾਂ ਨੂੰ ਰੱਖੋ ਨਾ। 5 ਸਾਲ ਦੇ ਵਿੱਚ ਇਹਨਾਂ ਨੂੰ ਜੇਲ੍ਹ 'ਚ ਰੱਖ ਕੇ ਇਹਨਾਂ ਦੀ ਰੀਹੈਬਲੀਏਸ਼ਨ ਕਰੋ, ਇਹਨਾਂ ਨੂੰ ਜੋ ਐਜੂਕੇਸ਼ਨ ਦਿਓ ਤਾਂ ਕਿ ਜਦੋਂ ਬਾਹਰ ਆਉਣ ਸੋ ਇਦਾਂ ਦਾ ਕੰਮ ਨਾ ਕਰਨ। ਪਰ ਇਹਨਾਂ ਨੇ ਸਾਲ ਦੇ ਵਿੱਚ ਜਿਹੜੇ ਸਾਰੇ ਛੱਡ ਦਿੱਤੇ। ਜੀ ਅਗਲੀ ਖਬਰ ਸੈਨ ਲੂਇਸ ਓਬਿਸਪੋ ਤੋਂ ਆ ਰਹੀ ਹੈ, ਜਿੱਥੇ ਇੱਕ ਕੈਲੀਫੋਰਨੀਆ ਦਾ ਕਪਲ ਤੇ ਉਹਨਾਂ ਦਾ ਜਿਹੜਾ ਪੈਟ ਡੌਗ ਆ ਉਹ ਮ੍ਰਿਤ ਪਾਏ ਗਏ ਸੀਗੇ ਇੱਕ ਕ੍ਰੀਕ ਬੈੱਡ ਦੇ ਵਿੱਚ। ਮੈਥਿਊ ਚੈਚਰੇ 39 ਸਾਲ, ਜੈਨੀਫਰ ਬੈਸਰ 36 ਸਾਲ। ਇਹ ਸੈਨ ਲੂਇਸ ਓਬਿਸਪੋ ਦੇ ਇੱਕ ਸੰਘਣੇ ਕਹਿ ਲਓ ਵੀ ਬਰਸ਼ ਝਾੜੀਆਂ ਦੇ ਵਿੱਚੋਂ ਇਹਨਾਂ ਨੂੰ ਲੱਭੇ ਸੀਗੇ 22 ਨਵੰਬਰ ਦੀ ਇਹ ਜਿਹੜੀ ਗੱਲ ਹੈਗੀ ਆ। ਉੱਥੋਂ ਦੀ ਜਿਹੜੀ ਲੋਕਲ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਦੱਸਿਆ ਆ। ਹੁਣ ਇਹ ਜਿਹੜਾ ਕਹਿੰਦੇ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਆ
ਵੀ ਇਹ ਜਿਹੜਾ ਕਪਲ ਆ ਇਹਨਾਂ ਦੇ ਵਿੱਚ ਗੱਡੀ ਵੱਜੀ ਹੋਈ ਹੋ ਸਕਦੀ ਆ, ਵੀ ਲਾਈਕਲੀ ਹਿੱਟ ਬਾਏ ਅ ਕਾਰ, ਤੇ ਫਿਰ ਉੱਥੇ ਜਿਹੜੇ ਉਹ ਜਾ ਡਿੱਗੇ ਜਿੱਥੇ ਇਹਨਾਂ ਦੀ ਜਿਹੜੀ ਉਹ ਮੌਤ ਹੋਈ ਹੈਗੀ ਆ। ਸੋ ਇਹ ਪਹਿਲਾਂ ਇਹਨਾਂ ਨੂੰ ਡੌਗ ਲੱਭਾ ਸੀ, ਉਸ ਤੋਂ ਬਾਅਦ ਦੇ ਵਿੱਚ ਹੋਰ ਜਾਂਚ ਕਰਨ ਤੋਂ ਬਾਅਦ ਦੇ ਵਿੱਚ ਇਹ ਜਿਹੜੀਆਂ ਦੋਨਾਂ ਦੀਆਂ ਜਿਹੜੀਆਂ ਲਾਸ਼ਾਂ ਆ ਉਹ ਬਰਾਮਦ ਹੋਈਆਂ। 24 ਸਾਲਾਂ ਦਾ ਸੈਨ ਲੁਇਸ ਓਬਿਸਪੋ ਦਾ ਹੀ ਇੱਕ ਬੰਦਾ, ਉਹਨਾਂ ਨੇ ਇੱਕ ਕਾਰ ਡਰਾਈਵਰ ਦੇ ਨਾਲ ਡਿਟੈਕਟਿਵ ਨੇ ਗੱਲ ਜਿਹੜੀ ਉਹ ਕੀਤੀ ਆ, ਤੇ ਕਹਿੰਦੇ ਵੀ ਉਹ ਇਸ ਟਾਈਮ ਕੋਆਪਰੇਟ ਕਰ ਰਿਹਾ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਆ। ਕਹਿੰਦੇ ਵੀ ਸਪੀਡਿੰਗ ਲੱਗਦਾ ਆ ਮੋਸਟ ਲਾਈਕਲੀ ਫੈਕਟਰ ਆ। ਇਸ ਕ੍ਰਾਸ਼ ਤੋਂ ਪਹਿਲਾਂ ਇੱਕ ਸ਼ਾਰਪ ਟਰਨ ਸੀਗਾ, ਤੇ ਉਸ ਤੋਂ ਪਹਿਲਾਂ ਸ਼ਾਇਦ ਤੇਜ਼ ਸੀਗਾ ਡਰਾਈਵਰ, ਤੇ ਉਹਦੇ ਵਿੱਚ ਜਾ ਵੱਜਾ, ਉਸ ਤੋਂ ਬਾਅਦ 'ਚ ਉਹਨਾਂ ਦੀਆਂ ਮੌਤ ਹੋ ਗਈ ਆ। ਪੁਲਿਸ ਸਟੇਟਮੈਂਟ ਜਿਹੜੀ ਉਹ ਆਈ, ਉਹ ਕਹਿੰਦੇ ਵੀ ਕ੍ਰਿਮੀਨਲ ਚਾਰਜਿਸ ਐਵੀਡੈਂਸ ਜਿਹੜੀ ਹੈ ਜਾਂਚ ਕਰਨ ਤੋਂ ਬਾਅਦ, ਸਬੂਤਾਂ ਨੂੰ ਇਕੱਠੇ ਕਰਨ ਤੋਂ ਬਾਅਦ ਦੇ ਵਿੱਚ ਹੀ ਜਿਹੜੇ ਉਹ ਲਗਾਏ ਜਾਣਗੇ ਇਨਵੈਸਟੀਗੇਸ਼ਨ ਦੇ ਪੂਰੇ ਹੋਣ ਤੋਂ ਬਾਅਦ ਦੇ ਵਿੱਚ। ਪਰ ਇਹ ਦੋ ਜਣਿਆਂ ਦੀ ਵਿਚਾਰਿਆਂ ਦੀ ਇਸ ਦੁਰਘਟਨਾ ਦੇ ਵਿੱਚ ਮੌਤ ਹੋ ਗਈ ਸੀ। ਜਿੱਦਾਂ ਜਿੱਦਾਂ ਹਾਊਸਿੰਗ ਮਾਰਕੀਟ ਕੂਲ ਡਾਊਨ ਹੋ ਰਹੀ ਹੈ ਇਨਫਲੇਸ਼ਨ ਕਰਕੇ, ਕੈਲੀਫੋਰਨੀਆ ਕਹਿੰਦੇ ਵੀ 2 ਟੌਪ ਦੇ ਸ਼ਹਿਰ ਹੈਗੇ ਆ ਕੈਲੀਫੋਰਨੀਆ ਵਿੱਚ, ਜਿੱਥੋਂ ਲੋਕ ਮੂਵ ਹੋ ਕੇ ਹੋਰ ਸ਼ਹਿਰਾਂ ਦੇ ਵਿੱਚ ਜਾਣਾ ਚਾਹੁੰਦੇ ਹੈਗੇ ਆ। ਰੈਡਫਿਨ ਨੇ ਆਪਣੇ 2 ਲੱਖ ਤੋਂ ਵੱਧ ਜੋ ਉਹਨਾਂ ਦੇ ਮੈਂਬਰਸ ਹੈਗੇ ਆ, ਉਹਨਾਂ ਤੋਂ ਜਿਹੜਾ ਉਹਨੇ ਸਰਵੇ ਕੀਤਾ ਆ। ਸਰਵੇ ਦੇ ਮੁਤਾਬਕ ਉਹਨਾਂ ਨੇ ਸਾਰੇ ਜਿਹੜੇ ਪੁਆਇੰਟ ਉਹਨਾਂ ਨੂੰ ਰੱਖੇ ਵੀ ਕਿਉਂ ਤੁਸੀਂ ਕਿਹੜੇ ਸ਼ਹਿਰ ਤੋਂ ਮੂਵ ਹੁੰਦੇ ਆ। ਇਹਦੇ ਵਿੱਚ ਸੈਨ ਫਰਾਂਸਿਸਕੋ ਨੰਬਰ 1 ਪੂਰੇ USA ਦੇ ਵਿੱਚ ਆਇਆ ਹੈਗਾ, ਕੈਲੀਫੋਰਨੀਆ ਨਹੀਂ, ਪੂਰੇ USA ਦੇ ਵਿੱਚ ਸੈਨ ਫਰਾਂਸਿਸਕੋ ਤੋਂ ਲੋਕ ਮੂਵ ਹੋ ਰਹੇ ਆ ਸਭ ਤੋਂ ਜ਼ਿਆਦਾ। ਤੇ ਮੂਵ ਕਿੱਥੇ ਹੋ ਰਿਹਾ, ਕਹਿੰਦੇ ਵੀ ਸੈਕਰਾਮੈਂਟੋ ਏਰੀਆ 'ਚ, ਕਿਉਂਕਿ ਸੈਨ ਫਰਾਂਸਿਸਕੋ ਨਾਲੋਂ ਹਾਫ ਪ੍ਰਾਈਸ ਤੇ ਸੈਕਰਾਮੈਂਟੋ ਏਰੀਆ ਦੇ ਵਿੱਚ ਘਰ ਹੈਗੇ ਆ। ਇਸੇ ਤਰ੍ਹਾਂ ਲਾਸ ਐਂਜਲਸ ਸੈਕੰਡ ਆਇਆ। ਲਾਸ ਐਂਜਲਸ ਤੋਂ ਲੋਕ ਮੂਵ ਹੋ ਰਹੇ ਆ ਸਿਨ ਸਿਟੀ ਨੂੰ। ਸੋ ਸਿਨ ਸਿਟੀ ਬਹੁਤਿਆਂ ਨੂੰ ਯਾਦ ਨਹੀਂ, ਤੇ ਦੱਸਦੀ ਜਾਈਏ, ਲਾਸ ਵੈਗਸ ਨੂੰ ਸਿਨ ਸਿਟੀ ਕਿਹਾ ਜਾਂਦਾ ਆ, ਕਿਉਂਕਿ ਉੱਥੇ ਗੈਂਬਲਿੰਗ ਬਹੁਤ ਜ਼ਿਆਦਾ ਹੁੰਦੀ ਆ। ਤੀਜੇ ਨੰਬਰ ਤੇ ਨਿਊਯਾਰਕ ਆ, ਫਿਰ ਵਾਸ਼ਿੰਗਟਨ DC ਤੇ ਬੋਸਟਨ। ਸੈਕਰਾਮੈਂਟੋ, ਲਾਸ ਵੈਗਸ, ਮਿਆਮੀ ਇਹ ਮੋਸਟ ਪੋਪੂਲਰ ਡੈਸਟੀਨੇਸ਼ਨਸ ਆ ਜਿਹੜੇ ਲੋਕ ਰੈਲੋਕੇਟ ਹੋ ਰਹੇ ਆ ਇਹਨਾਂ ਵੱਡੇ ਵੱਡੇ ਸ਼ਹਿਰਾਂ ਤੋਂ। ਸੋ ਇਹ ਪੋਪੂਲੈਰਿਟੀ ਉਹਨੇ ਡਿਟਰਮਨ ਕੀਤੀ ਹੈ, ਇਨਫਲੋ ਜਿੱਦਾਂ ਲੋਕਾਂ ਦਾ ਉੱਥੇ ਹੋ ਰਿਹਾ, ਮਾਈਨਸ ਜਿੰਨੇ ਲੋਕ ਜਾ ਰਹੇ ਹੈਗੇ ਆ। ਲਾਸ ਐਂਜਲਸ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਐਵਰੇਜ ਘਰ ਲਾਸ ਐਂਜਲਸ ਚ ਘਰ ਦੀ ਪ੍ਰਾਈਸ 8,23,000 ਹੈ, ਜਦ ਕਿ ਲਾਸ ਵੈਗਸ ਦੇ ਵਿੱਚ 4,10,000 ਦੇ ਕਰੀਬ ਹੈਗੀ ਆ। ਸੋ ਹੀ ਹਾਲ ਸੈਨ ਫਰਾਂਸਿਸਕੋ ਦਾ ਆ। ਪਰ 30 ਸਾਲਾਂ ਦੀ ਮੌਰਗੇਜ ਜਿਹੜੀ ਆ ਹੁਣ 6.9% ਦੇ ਕਰੀਬ ਹੈਗੀ ਆ, ਜਿਹੜੀ ਕਿ ਸਾਲ ਦੇ ਸਟਾਰਟ ਦੇ ਵਿੱਚ ਬੜੀ ਘੱਟ ਸੀਗੀ। ਸੋ 100 ਤੋਂ ਵੱਧ ਮੈਟਰੋ ਏਰੀਆਜ਼ ਦਾ ਰੈਡਫਿਨ ਨੇ ਅਗਸਤ 2022 ਤੋਂ ਲੈ ਕੇ ਅਗਸਤ 2022 ਤੋਂ ਲੈ ਕੇ ਅਕਤੂਬਰ 2022 ਤੱਕ ਸਰਵੇ ਕੀਤਾ। ਉਦੋਂ ਉਹਨਾਂ ਨੇ ਫਿਗਰ ਆਊਟ ਕੀਤਾ ਆ ਸਰਵੇ ਤੋਂ ਵੀ 2 ਸ਼ਹਿਰ ਜਿੱਥੋਂ ਸਭ ਤੋਂ ਜ਼ਿਆਦਾ ਲੋਕ ਮੂਵ ਹੋ ਰਹੇ। ਜੀ ਜੀ ਬਿਲਕੁਲ। ਇਸੇ ਦੇ ਨਾਲ ਹੀ ਜੇ ਜੁੜੀ ਹੋਈ ਗੱਲ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਹੋਰ ਸਰਵੇ ਦੇ ਵਿੱਚ ਇਹ ਸਾਹਮਣੇ ਆਇਆ ਆ, ਕੈਲੀਫੋਰਨੀਆ ਦੇ ਵਿੱਚ ਮਹਿਜ 55% ਲੋਕ ਅਜਿਹੇ ਨੇ ਜਿਹੜੇ ਘਰ ਓਨ ਕਰਦੇ ਨੇ। ਅਮਰੀਕਾ ਦੇ ਵਿੱਚ 3rd ਲੋਐਸਟ ਲੈਵਲ ਜਿਹੜਾ ਕੈਲੀਫੋਰਨੀਆ ਦੇ ਵਿੱਚ ਹੋਮ ਓਨਰਸ਼ਿਪ ਦਾ ਉਹ ਦੇਖਿਆ ਗਿਆ ਹੈਗਾ। 54.8% ਟੂ ਬੀ ਐਗਜ਼ੈਕਟ ਜਿਹੜੇ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਘਰਾਂ 'ਚ ਲੋਕ ਰਹਿ ਰਹੇ ਆ ਉਹ ਉਸ ਨੂੰ ਓਨ ਕਰਦੇ ਨੇ। ਬਾਕੀ ਇਧਰ ਰੈਂਟ ਤੇ ਜਿਹੜੇ ਇਸ ਦੇ ਵਿੱਚ ਰਹਿ ਰਹੇ ਆ। ਇਸ ਦੇ ਵਿੱਚ ਹੋਰ ਜਿਹੜੇ ਸੂਬੇ ਆਇਓਵਾ ਵਰਗੇ ਤੇ ਜਿਹੜੇ ਈਸਟ ਕੋਸਟ ਦੇ ਵਿੱਚ ਮੈਰੀਲੈਂਡ ਵਰਗੇ, ਉੱਥੇ ਜਿਹੜਾ 70% ਤੋਂ ਵੱਧ ਜਿਹੜੀ ਓਨਰਸ਼ਿਪ ਆ ਉਹ ਦੇਖੀ ਗਈ ਹੈਗੀ ਹੈ। ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਵੱਡੇ ਸ਼ਹਿਰ, ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਜ਼ਿਕਰ ਕਰ ਹੀ ਰਹੇ ਹੋ ਵੀ ਇੱਥੇ ਲੋਕਾਂ ਦੇ ਲਈ ਅਫੋਰਡੇਬਿਲਟੀ ਘਰਾਂ ਦੀ ਕਾਫੀ ਔਖੀ ਜਿਹੜੀ ਆ ਉਹ ਬਣੀ ਪਈ ਹੈ, ਕਾਫੀ ਮੁਸ਼ਕਲ ਦਾ ਸਬੱਬ ਬਣਿਆ ਪਿਆ ਹੈ। ਵੈਸਟ ਵਰਜੀਨੀਆ ਸਭ ਤੋਂ ਟੌਪ ਤੇ ਆਇਆ 78.4% ਦੇ ਨਾਲ, ਸਾਊਥ ਕੈਰੋਲੀਨਾ 75.8, ਮੇਨ 75.4, ਆਇਓਵਾ 75.1 ਤੇ ਵਾਇਓਮਿੰਗ 74.8% ਹੋਮ ਓਨਰਸ਼ਿਪ ਦੇ ਵਿੱਚ ਟੌਪ 5 ਤੇ ਰਹੇ ਨੇ ਜੀ। ਅਗਲੀ ਖਬਰ ਵੱਲ ਚਲੀਏ। ਅੱਜ ਸਵੇਰੇ ਜਿਸ ਤਰ੍ਹਾਂ ਡਿਸਕਸ ਕੀਤਾ ਸੀ, ਇਹਦੇ ਬਾਰੇ ਹਜੇ ਡਿਟੇਲ ਤਾਂ ਨਹੀਂ ਆਈ, ਪਰ ਹਾਊਸ ਨੇ ਰਲ ਕੇ ਇੱਕ ਜਿਹੜਾ ਆ ਗੱਲਬਾਤ ਕੀਤੀ ਹੈਗੀ ਆ ਰੇਲ ਸਟ੍ਰਾਈਕ ਦੇ ਸੰਬੰਧ ਦੇ ਵਿੱਚ। US ਹਾਊਸ ਨੇ ਨੇਸ਼ਨ ਵਾਈਡ ਸਟ੍ਰਾਈਕ ਰੋਕਣ ਦੇ ਲਈ ਇੱਕ ਇਮੀਡੀਏਟ ਬਿੱਲ
ਜਿਹੜਾ ਆ ਪਾਸ ਕੀਤਾ ਹੈਗਾ ਆ, ਜਿਹਦੇ ਵਿੱਚ 290 ਲੋਕਾਂ ਨੇ ਕਾਂਗਰਸ ਵੂਮਨ ਨੇ ਹੱਕ 'ਚ ਵੋਟ ਪਾਈ, 137 ਅਗੇਂਸਟ ਆ, ਤਾਂ ਕਿ ਜਿਹੜੀ ਸਟ੍ਰਾਈਕ ਆ ਰੋਕੀ ਜਾ ਸਕੇ, ਜਿਹਦੇ ਵਿੱਚ 12 ਦੇ ਕਰੀਬ ਯੂਨੀਅਨਸ ਇਨਵੋਲਵ ਹੈਗੀਆਂ, 1 ਲੱਖ ਤੋਂ ਵੱਧ ਇੰਪਲਾਈਜ਼ ਇਸ ਫਰੇਟ ਰੇਲ ਕੈਰੀਅਰਸ ਦੇ ਹੈਗੇ। 137 ਦੇ ਮੁਕਾਬਲੇ 290 ਵੋਟਾਂ ਦੇ ਨਾਲ ਬਾਈਪਾਰਟੀਜ਼ਨ ਸਪੋਰਟ ਦੇ ਨਾਲ ਹਾਊਸ ਦੇ ਵਿੱਚ ਇਹ ਬਿੱਲ ਪਾਸ ਹੋਇਆ ਸੀ। ਇਸ ਦੇ ਵਿੱਚ 7 ਦਿਨਾਂ ਦੀ ਪੇਡ ਲੀਵ ਆ ਉਸ ਨੂੰ ਵੀ ਐਡ ਕਰ ਦਿੱਤਾ ਗਿਆ ਸੀ। ਸੈਨੇਟ ਦੇ ਵਿੱਚ ਦੋਨਾਂ ਹੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੇ ਇਹ ਚਿੰਤਾ ਵੀ ਜਿਹੜੀ ਪ੍ਰਗਟਾਈ ਆ ਤੇ ਸਵਾਲ ਜਿਹੜੇ ਉਹ ਖੜੇ ਕੀਤੇ ਆ ਕਿ ਸਰਕਾਰਾਂ ਇਸ ਤਰੀਕੇ ਦੇ ਨਾਲ ਧੱਕੇ ਦੇ ਨਾਲ ਜਿਹੜੇ ਯੂਨੀਅਨਸ ਆ ਉਹਨਾਂ ਉੱਤੇ ਇਹ ਜਿਹੜੀਆਂ ਨੈਗੋਸੀਏਸ਼ਨ ਆ ਉਹ ਥੋਪ ਸਕਦੀ ਆ, ਉਹ ਕਰ ਸਕਦੇ ਆ। ਪਿਛਲੇ ਕੋਈ ਦਿਨਾਂ ਤੋਂ ਰਾਸ਼ਟਰਪਤੀ ਜਿਹੜੇ ਬਾਈਡਨ ਆ ਉਹ ਕਹਿ ਰਹੇ ਨੇ ਵੀ ਭਾਈ ਇਹ ਜਲਦੀ ਸਟ੍ਰਾਈਕ ਨੂੰ ਰੋਕਿਆ ਜਾਵੇ, ਜੇ ਨਹੀਂ ਤਾਂ 9 ਦਸੰਬਰ ਨੂੰ ਸਟ੍ਰਾਈਕ ਹੁੰਦੀ ਆ ਤਾਂ ਅਮਰੀਕਾ ਦੀ ਇਕਨੋਮੀ ਦੇ ਵਿੱਚ ਪੂਰੀ ਤਰ੍ਹਾਂ ਤੜਥੱਲੀ ਜਿਹੜੀ ਉਹ ਮਚ ਜਾਊਗੀ ਤੇ $2 ਬਿਲੀਅਨ ਦਾ ਪ੍ਰਤੀ ਦਿਨ ਨੁਕਸਾਨ ਜਿਹੜਾ ਆ ਉਹ ਝੱਲਣਾ ਪੈ ਸਕਦਾ ਆ। ਸੋ ਹੁਣ ਜਿਹੜਾ ਅਰਜੋਤ ਸਿੰਘ ਜੀ ਦੇਖਣਾ ਹੋਊਗਾ ਇਹਦੇ ਵੱਖ-ਵੱਖ ਹਿੱਸਿਆਂ ਦੇ ਉੱਤੇ ਸੈਨੇਟ ਦੇ ਵਿੱਚ ਵੱਖ-ਵੱਖ ਵੋਟਾਂ ਆਉਣਗੀਆਂ, ਕੁਝ ਹਿੱਸੇ ਅਪਣਾਏ ਜਾ ਸਕਦੇ ਆ, ਕੁਝ ਹਿੱਸੇ ਜਿਹੜੇ ਉਹ ਛੱਡੇ ਇਸ ਦੇ ਵਿੱਚ ਜਾ ਸਕਦੇ ਆ। ਸੋ ਹੁਣ ਸੈਨੇਟ ਦੇ ਵਿੱਚ ਜਿਹੜੇ ਚੱਕ ਸ਼ੂਮਰ ਕਦੋਂ ਇਸ ਦੇ ਉੱਤੇ ਵੋਟ ਕਰਾਉਂਦੇ ਆ ਇਹ ਦੇਖਣ ਵਾਲੀ ਗੱਲ ਹੋਊਗੀ। ਮੋਸਟ ਪ੍ਰੋਬਬਲੀ ਇਸੇ ਵੀਕ ਦੇ ਵਿੱਚ ਇਹ ਸਟ੍ਰਾਈਕ ਹੋਣੀ ਆ ਜਾਂ ਨਹੀਂ ਹੋਣੀ ਆ, ਇਹ ਅਵਰਟ ਹੋ ਜਾਊਗਾ ਸ਼ਟਡਾਊਨ, ਇਹ ਜਿਹੜਾ ਹੁਣ ਦੇਖਣ ਵਾਲੀ ਗੱਲ ਰਹੇਗੀ। ਇਹ ਮੁੱਦਾ ਇਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਇਸ ਤੋਂ ਬਾਅਦ ਦੇ ਵਿੱਚ ਗਵਰਨਮੈਂਟ ਫੰਡਿੰਗ ਦਾ ਮੁੱਦਾ ਜਿਹੜਾ ਆ ਉਹ ਮੋਹਰੇ ਇਹਨਾਂ ਦੇ ਆਣ ਪਿਆ ਆ ਤੇ ਆਪਾਂ ਨੂੰ ਪਤਾ ਵੀ ਹਾਊਸ ਦੇ ਵਿੱਚ ਹੁਣ ਮੈਜੋਰਟੀ ਚੇਂਜ ਹੋ ਗਈ ਹੈ ਜਨਵਰੀ ਤੋਂ, ਤੇ ਇਹ ਲੇਮ ਡਕ ਸੈਸ਼ਨ ਦੇ ਵਿੱਚ ਦੇਖਦੇ ਆ ਵੀ ਕੀ ਜਿਹੜਾ ਹੋਰ ਪਾਸ ਕੁਛ ਕਰਵਾ ਸਕਦੇ ਆ ਜਾਂ ਨਹੀਂ। ਜੀ, ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਅੱਗ ਨੇ ਇੱਕ ਬਹੁਤ ਹੀ ਪੁਰਾਣਾ ਬੇ ਏਰੀਏ ਦਾ ਵਿਕਟੋਰੀਅਨ ਫਾਰਮ ਹਾਊਸ ਜੋ ਕਿ 1868 ਚ ਬਣਿਆ ਹੋਇਆ ਸੀ, ਉਹ ਅੱਗ ਦੀ ਭੇਂਟ ਚੜ ਗਿਆ ਹੈਗਾ। ਕੱਲ ਗ੍ਰੇਵਜ਼ ਮੈਂਸ਼ਨ ਕਰਕੇ ਜਾਣਿਆ ਜਾਂਦਾ, ਇਹ 1868 ਦਾ ਬਣਿਆ ਹੋਇਆ ਵਿਕਟੋਰੀਅਨ ਹਾਊਸ ਇਸ ਟਾਈਮ ਦੇ ਉੱਤੇ ਖਾਲੀ ਸੀ, ਉਸ ਨੂੰ ਅੱਗ ਲੱਗ ਗਈ। ਸੈਨ ਹੋਜ਼ੇ ਫਾਇਰ ਡਿਪਾਰਟਮੈਂਟ ਦੇ ਮੁਤਾਬਕ 9:15 ਤੇ ਕੱਲ ਸ਼ਾਮੀ, ਜੋ ਕਿ 1100 ਬਲਾਕ ਆਫ ਰੈਂਚੈਰੋ ਵੇ ਹੈਗਾ, ਮੋਸਟਲੀ ਅਪਾਰਟਮੈਂਟ ਬਿਲਡਿੰਗਸ ਆ ਇਹਦੇ ਆਲੇ ਦੁਆਲੇ, ਤੇ ਇਸ ਘਰ ਨੂੰ ਸੇਵ ਨਹੀਂ ਕਰ ਸਕੇ ਫਾਇਰ ਫਾਈਟਰਸ, ਕਿਉਂਕਿ ਜੋ ਅੱਗ ਸੀ ਉਹ ਬੜੀ ਖਤਰਨਾਕ ਸੀ। ਗ੍ਰੇਵਜ਼ ਮੈਂਸ਼ਨ ਜਿਹੜਾ ਇਹ ਸੈਨ ਹੋਜ਼ੇ ਦੇ ਵਿੱਚ ਹੈਗਾ ਆ, 4146 ਮਿਡਜ਼ੀ ਡਰਾਈਵ ਦੇ ਉੱਤੇ ਸੀ। ਬੜਾ ਰੇਅਰ ਸਰਵਾਈਵਿੰਗ ਇਟਾਲੀਅਨ ਫਾਰਮ ਹਾਊਸ ਹੈਗਾ। ਇਸ ਨੂੰ ਸਿਲਵੈਸਟਰ ਤੇ ਕੇਟ ਗ੍ਰੇਵਜ਼ ਨੇ ਬਣਾਇਆ ਸੀ, ਤੇ ਸੈਨ ਹੋਜ਼ੇ ਦੀ ਪ੍ਰਜ਼ਰਵੇਸ਼ਨ ਐਕਸ਼ਨ ਕਾਉਂਸਲ ਜੋ ਆ ਇਹਨਾਂ ਨੇ ਇਸ ਘਰ ਨੂੰ ਪ੍ਰਜ਼ਰਵ ਰੱਖਿਆ ਹੋਇਆ ਸੀ। ਤੇ ਪਰ ਅੱਜ ਕੱਲ ਸਾਰਿਆਂ ਨੂੰ ਪਤਾ ਹੀ ਆ ਵੀ ਪ੍ਰਾਪਰਟੀਜ਼ ਬਹੁਤ ਸਾਰੀਆਂ ਟ੍ਰੈਸਪਾਸਿੰਗ ਹੁੰਦੀ ਆ, ਵੈਂਡਲਿਜ਼ਮ ਹੁੰਦੀ ਆ, ਆਰਸਨ ਹੁੰਦੀ ਆ, ਸੋ ਇਹ ਵੀ ਉਹਨਾਂ ਦੀ ਭੇਂਟ ਹੀ ਚੜ ਗਿਆ। ਜੀ, ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਜਿਨ੍ਹਾਂ ਨੇ ਕਹਿੰਦੇ ਵੀ ਗਲਤੀ ਦੇ ਨਾਲ ਨਾਮ, ਐਡਰੈਸ ਤੇ ਜਨਮ ਤਰੀਕਾਂ 2 ਲੱਖ ਤੋਂ ਵੱਧ ਜਿਹੜੇ ਗਨ ਓਨਰਸ ਆ ਕੈਲੀਫੋਰਨੀਆ 'ਚ ਉਹਨਾਂ ਦੀਆਂ ਇੰਟਰਨੈਟ ਦੇ ਉੱਤੇ ਨਸ਼ਰ ਕਰ ਦਿੱਤੀਆਂ ਸੀ, ਉਸ ਦੇ ਬਾਬਤ ਜਿਹੜੀ ਜਾਂਚ ਕਨਕਲੂਡ ਹੋਈ ਆ, ਇਹ ਇੱਕ ਆਊਟਸਾਈਡ ਲਾ ਫਰਮ ਦੇ ਦੁਆਰਾ ਇਹ ਜਾਂਚ ਨੂੰ ਕੀਤਾ ਗਿਆ ਸੀ, ਜਿਸ ਨੂੰ ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਨੇ ਹੀ ਹਾਇਰ ਕੀਤਾ ਸੀ। 1,92,000 ਲੋਕਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਪੋਸਟ ਹੋ ਗਈ, ਜਿਹੜੀ 2734 ਵਾਰੀ ਜਿਹੜੇ ਆ 507 ਵੱਖ-ਵੱਖ ਯੂਨੀਕ ਆਈਪੀਜ਼ ਤੋਂ ਜਿਹੜੀ ਆ ਉਹ ਡਾਊਨਲੋਡ ਕੀਤੀ ਗਈ। 12 ਘੰਟੇ ਤੱਕ ਇਹ ਪੋਸਟ ਰਹੀ ਸੀ। ਇਸ ਦੇ ਬਾਬਤ ਇਹ ਜਿਹੜੀ ਰਿਪੋਰਟ ਕਹਿੰਦੀ ਆ ਵੀ ਇਸ ਦੇ ਵਿੱਚ ਕੋਈ ਮਾਲਫੀਸੈਂਸ ਨਹੀਂ ਸੀ, ਕਿਸੇ ਨੇ ਜਾਣਬੁੱਝ ਕੇ ਨਹੀਂ ਕੀਤੀ, ਇਹ ਅਨਇੰਟੈਂਸ਼ਨਲ ਜਿਹੜਾ ਆ ਇਹ ਹੋਇਆ ਆ ਡਾਟਾ ਬ੍ਰੀਚ ਜਿਹੜਾ ਕੈਲੀਫੋਰਨੀਆ ਦੇ ਗਨ ਓਨਰਸ ਆ ਉਹਨਾਂ ਦਾ ਹੋਇਆ ਆ। ਸੋ ਜੂਨ ਮਹੀਨੇ ਦੇ ਵਿੱਚ ਇਹ ਗਲਤੀ ਦੇ ਨਾਲ ਕਹਿੰਦੇ ਆ ਇਹਨਾਂ ਦੇ ਕਹਿਣ ਮੁਤਾਬਕ ਵੀ ਇਹ ਪੋਸਟ ਹੋ ਗਈ ਸੀਗੀ, ਤੇ ਉਹਨਾਂ ਸਾਰੇ ਲੋਕਾਂ ਦੇ ਉਸ ਦੇ ਵਿੱਚ ਨਾਮ ਵੀ ਸ਼ਾਮਿਲ ਸੀ ਜਿਨ੍ਹਾਂ ਨੇ ਕੰਸੀਲਡ ਗਨ ਕੈਰੀ ਦੇ ਲਈ ਪਰਮਿਟ ਵੀ ਅਪਲਾਈ ਕੀਤੇ ਸੀਗੇ। ਆਲਰੇਡੀ ਇਸ ਦੇ ਬਾਬਤ ਜਿਹੜੇ ਕੇਸ ਆ ਕੈਲੀਫੋਰਨੀਆ ਰਾਈਫਲ ਐਂਡ ਪਿਸਟਲ ਐਸੋਸੀਏਸ਼ਨ ਦੇ ਦੁਆਰਾ ਜਿਹੜਾ ਆ ਉਹ ਅਦਾਲਤਾਂ ਦੇ ਵਿੱਚ ਜਿਹੜਾ ਹੋ ਗਿਆ ਹੈਗਾ ਆ। ਸੋ ਇਹ ਹੁਣ ਰਿਪੋਰਟ ਤੋਂ ਬਾਅਦ ਦੇ ਵਿੱਚ ਦੇਖਦੇ ਆ ਵੀ ਕੈਲੀਫੋਰਨੀਆ ਰਾਈਫਲ ਐਂਡ ਪਿਸਟਲ ਐਸੋਸੀਏਸ਼ਨ ਤੇ ਹੋਰ ਜਿਹੜੇ ਗਨ ਓਨਰਸ ਆ ਇਸ ਦੇ ਉੱਤੇ ਕੀ ਟਿੱਪਣੀ ਕਰਦੇ ਆ, ਪਰ ਇਹ ਬਹੁਤੇ ਖੁਸ਼ ਨਹੀਂ ਹੈਗੇ ਕਿਉਂਕਿ ਇਹ ਬੜੀ ਪਰਸਨਲ ਇਨਫੋਰਮੇਸ਼ਨ ਇਸ ਤਰੀਕੇ ਦੇ ਨਾਲ ਜਿਹੜੀ ਉੱਥੇ ਪੋਸਟ ਹੋ ਗਈ ਸੀਗੀ।
ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਪੋਵਲ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ ਬਈ ਜਿਹੜਾ ਇੰਟਰਸਟ ਰੇਟ ਹੁਣ ਵਧਾਉਣ ਜਾ ਰਹੇ ਆ ਉਹ ਘੱਟ ਹੋਊਗਾ, ਇੰਨਾ ਜ਼ਿਆਦਾ ਨਹੀਂ ਹੋਊਗਾ, ਸਮਾਲਰ ਰੇਟ ਹਾਈਕ ਹੋਊਗਾ, ਪਰ ਇਨਫਲੇਸ਼ਨ ਬਹੁਤ ਜ਼ਿਆਦੇ ਆ ਹਜੇ ਵੀ। ਸੋ ਉਹਨਾਂ ਦੀ ਇਸ ਸਟੇਟਮੈਂਟ ਤੋਂ ਬਾਅਦ ਸਟਾਕ ਮਾਰਕੀਟ ਦੇ ਵਿੱਚ ਬਹੁਤ ਵੱਡਾ ਜੰਪ ਆਇਆ। ਜੀ ਬਿਲਕੁਲ, ਜਿਸ ਰਫਤਾਰ ਦੇ ਨਾਲ ਹਰਜੋਤ ਸਿੰਘ ਜੀ ਇੰਟਰਸਟ ਰੇਟ ਵੱਧ ਰਹੇ ਸੀ, ਇੰਟਰਸਟ ਰੇਟ ਤਾਂ ਵਧਣੇ ਆ, ਪਰ ਜਿੱਦਾਂ ਤੁਸੀਂ ਕਿਹਾ ਵੀ ਉਨੀ ਰਫਤਾਰ ਦੇ ਨਾਲ ਨਹੀਂ, 0.25% ਦੀ ਥਾਂ ਤੇ ਮੇ ਵੀ 0.5%। ਉਹਨਾਂ ਨੇ ਇਹੀ ਜਰੋਮ ਪਾਵਲ ਨੇ ਕਿਹਾ ਵੀ ਅਜੇ ਵੀ ਅਸੀਂ ਇਨਫਲੇਸ਼ਨ ਨੂੰ ਕਾਬੂ ਕਰਨ ਦੇ ਲਈ ਇਹ ਜਿਹੜੇ ਕਦਮ ਆ ਉਹ ਚੱਕਣਗੇ। ਅਜੇ ਰੇਟ ਕੱਟਸ ਦੀ ਕੋਈ ਸੰਭਾਵਨਾ ਨਜ਼ਦੀਕੀ ਭਵਿੱਖ ਦੇ ਵਿੱਚ ਨਜ਼ਰ ਨਹੀਂ ਆਉਂਦੀ, ਪਰ ਫਿਰ ਵੀ ਘੱਟ ਇੰਟਰਸਟ ਰੇਟ ਵਧਣਾ ਹੈ, ਉਹਦੇ ਨਾਲ ਹੀ ਮਾਰਕੀਟ 'ਚ ਅੱਜ ਖੁਸ਼ੀ ਦੀ ਲਹਿਰ ਜਿਹੜੀ ਉਹ ਦੌੜੀ। ਡਾਓ ਜੋਨ ਅੱਜ 237 ਪੁਆਇੰਟ ਵੱਧ ਕੇ 34,590 ਤੇ ਬੰਦ ਹੋਇਆ। S&P ਦੇ ਵਿੱਚ 122 ਪੁਆਇੰਟਾਂ ਤੇ ਵਾਧੇ ਤੋਂ ਬਾਅਦ 4,080 ਤੇ ਨੈਸਡੈਕ 400 ਤੇ 84 ਪੁਆਇੰਟ ਵੱਧ ਕੇ 11,468 ਤੇ ਬੰਦ ਹੋਇਆ। ਸੋਨੇ ਦਾ ਭਾਅ 1790 ਪਰ ਆਉਂਸ, ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ, 10 ਈਅਰ ਯੀਲਡ 3.62%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 17,133 ਤੇ ਇਥੀਰੀਅਮ $1,285 ਦੇ ਬਰਾਬਰ ਚੱਲ ਰਿਹਾ ਆ। ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਹੈਗੇ ਖਾਸ ਕਰਕੇ ਸਟਾਕ ਮਾਰਕੀਟ ਜੋ ਕੋਈ ਇਨਵੈਸਟ ਕਰਦੇ ਆ, ਇਹ ਨਾ ਦੇਖੋ ਵੀ ਅੱਜ ਇਦਾਂ ਹੋ ਗਿਆ ਤੇ ਹੁਣ ਸ਼ਾਇਦ ਮਾਰਕੀਟ ਛੱਡਣੀ ਸ਼ੁਰੂ ਹੋ ਜਾਊਗੀ। ਬੈਂਕ ਆਫ ਅਮਰੀਕਾ ਨੇ ਅੱਜ ਵਾਰਨਿੰਗ ਦਿੱਤੀ ਆ ਵੀ ਸਟਾਕ ਮਾਰਕੀਟ 24% ਅਗਲੇ ਸਾਲ ਪਲੰਜ ਹੋਊਗੀ। ਇਹ ਉਹਨਾਂ ਨੇ ਵਾਰਨਿੰਗ ਦਿੱਤੀ ਆ। S&P 3000 ਪੁਆਇੰਟ ਜਿਹੜਾ ਆ ਡਾਊਨ ਜਾਊਗਾ, ਟੰਬਲ ਕਰ ਸਕਦਾ। ਸੋ ਇਹ ਬਹੁਤ ਐਂਡ ਆਫ ਨੈਕਸਟ ਈਅਰ ਉਹਨਾਂ ਨੇ ਦੱਸਿਆ। ਹੁਣ ਹੌਲੀ ਪਹਿਲਾਂ ਤਾਂ ਕਹਿੰਦੇ ਸੀ ਨਹੀਂ ਜੀ ਇਸ ਸਾਲ ਦੇ ਐਂਡ ਤੱਕ ਠੀਕ ਹੋ ਜਾਣਾ ਆ, ਫਿਰ ਅਗਲੇ ਸਾਲ ਦੇ ਸ਼ੁਰੂਆਤ 'ਚ ਠੀਕ ਹੋਣਾ ਸ਼ੁਰੂ ਹੋ ਜਾਊਗਾ, ਪਰ ਹੁਣ ਇਹਨਾਂ ਨੇ ਅਗਲੇ ਸਾਲ ਤੱਕ ਇਹ ਕਹਿਤਾ ਵੀ ਸਟਾਕ ਮਾਰਕੀਟ ਦੇ ਉੱਤੇ ਇੱਕ ਵੱਡਾ ਝਟਕਾ ਲੱਗ ਸਕਦਾ ਆ। ਆਲਦੋ ਇਹ ਕਲੀਅਰ ਕਰਦੇ ਜਾਈਏ, ਇਹ ਸਿਰਫ ਉਹਨਾਂ ਦੀਆਂ ਕਿਆਸ ਰਹੀਆਂ ਨੇ, ਇਹ ਗਰੰਟੀ ਨਹੀਂ ਆ ਵੀ ਇਦਾਂ ਹੀ ਜਿਹੜਾ ਹੋਊਗਾ, ਇਹ ਤਾਂ ਵੀ ਜਾ ਸਕਦੀ, ਤਾਂ ਵੀ ਜਾ ਸਕਦੀ। ਇਹ ਸਟਾਕ ਮਾਰਕੀਟ ਇਦਾਂ ਦੀ ਕੋਈ ਖੇਡ ਆ ਜੀ। ਸੋ ਮੋਸਟਲੀ ਅਸੀਂ ਆਪਣੇ ਕੋਲੋਂ ਰਿਪੋਰਟ ਨਹੀਂ ਦੇ ਰਹੇ, ਇਹ ਜੋ ਵੱਡੇ ਜਿਹੜੀਆਂ ਬੈਂਕਾਂ ਆ ਜਾਂ ਇਕੋਨੋਮਿਸਟ ਆ, ਇਹਨਾਂ ਦੀ ਜੋ ਬੈਂਕ ਆਫ ਅਮਰੀਕਾ ਦੀ ਐਨਾਲਿਸਟ ਆ, ਬੜੀ ਪ੍ਰੋਮੀਨੈਂਟ ਆ, ਹੈ ਤਾਂ ਇੰਡੀਅਨ ਮੂਲ ਦੀ, ਸਵਤਾ ਸੁਬਰਾਮਨੀਅਮ, ਕਾਫੀ ਟੀਵੀਜ਼ ਦੇ ਉੱਤੇ ਜਾਂ ਹੋਰ ਇਹਨਾਂ ਦੇ ਆਰਟੀਕਲ ਆਉਂਦੇ ਰਹਿੰਦੇ ਆ, ਉਸਨੇ ਇਹ ਜਿਹੜੀ ਪ੍ਰੈਡਿਕਸ਼ਨ ਕੀਤੀ ਆ। ਸੋ ਇਸੇ ਤਰ੍ਹਾਂ ਜੇ ਡਾਲਰ ਦੀ ਦੱਸਦੇ ਜਾਈਏ, ਕਰੰਸੀ $1 ਦੇ ਬਰਾਬਰ ਇੰਡੀਆ ਦੇ 81 ਰੁਪਏ 23 ਪੈਸੇ ਰਹੇ ਆ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ ਰਹੇ ਆ। ਜੀ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।